ਅਗਲੀ ਖਬਰ ਵੱਲ ਚਲੀਏ। ਕਹਿੰਦੇ ਪਈ 18,400 ਯੂਕਰੇਨੀਅਨ ਮੂਲ ਦੇ ਲੋਕ USA ਦੇ ਵਿੱਚ ਐਂਟਰ ਹੋਏ ਆ ਕੈਲੀਫੋਰਨੀਆ ਦੇ ਥਰੂ। ਇਹ ਵਾਰਨਿੰਗਸ ਵੱਖ-ਵੱਖ ਟਾਈਮ ਦੇ ਉੱਤੇ US ਐਡਮਿਨਿਸਟ੍ਰੇਸ਼ਨ ਵੱਲੋਂ ਦਿੱਤੀਆਂ ਗਈਆਂ ਸੀਗੀਆਂ ਪਈ ਅਸੀਂ ਕਿਸੇ ਨੂੰ ਐਂਟਰ ਨਹੀਂ ਹੋਣ ਦੇਵਾਂਗੇ। ਪਰ ਯੂਕਰੇਨੀਅਨ ਮਾਈਗ੍ਰੈਂਟਸ ਕਹਿੰਦੇ ਪਏ ਸਿਟੀ ਆਫ ਤਾਈਵਾਨਾ ਨੂੰ ਆਉਂਦੇ ਆ, ਉੱਥੋਂ ਫਿਰ ਉਹ ਬਾਰਡਰ ਕ੍ਰਾਸ ਕਰਕੇ USA ਦੇ ਵਿੱਚ ਆ ਜਾਂਦੇ ਹੈਗੇ ਆ। ਵਾਈਟ ਹਾਊਸ ਨੇ ਇੱਕ ਯੂਨਾਈਟਿਡ ਫॉर ਯੂਕਰੇਨ ਪ੍ਰੋਗਰਾਮ ਸ਼ੁਰੂ ਕੀਤਾ ਸੀ, ਜਿਹਦੇ ਵਿੱਚ ਮਾਈਗ੍ਰੈਂਟਸ ਜੋ ਅਸਾਈਲਮ ਲੈਣਾ ਚਾਹੁੰਦੇ ਆ ਉਹਨਾਂ ਨੂੰ ਮੈਕਸੀਕੋ ਸਿਟੀ 'ਚ ਰਹਿਣਾ ਪੈਣਾ ਆ, ਤੇ ਉੱਥੇ ਹੀ ਜਾਂ ਈਵਨ ਕਹਿੰਦੇ ਯੂਰਪ ਦੇ ਵਿੱਚ ਵੀ ਤੇ ਉਹਨਾਂ ਦੀਆਂ ਐਪਲੀਕੇਸ਼ਨਾਂ ਪ੍ਰੋਸੈਸ ਹੋ ਸਕਦੀਆਂ ਆ। ਪਰ ਤੁਹਾਨੂੰ ਪਤਾ ਹੀ ਆ ਵੀ ਜਦੋਂ ਬਾਰਡਰ ਤੇ ਪਹੁੰਚ ਜਾ ਫਿਰ ਉੱਥੇ ਕਿਹੜਾ ਵੇਟ ਕਰਦਾ ਹੈਗਾ। 18,400 ਯੂਕਰੇਨੀਅਨ ਹੁਣ ਤੱਕ ਕੈਲੀਫੋਰਨੀਆ ਚੋਂ ਐਂਟਰ ਹੋ ਕੇ ਸੈਨ ਡੀਗੋ ਵਾਲਾ ਜਿਹੜਾ ਤਾਈਵਾਨਾਂ ਦੇ ਲਾਗੇ ਬਾਰਡਰ ਆ ਤੇ ਸੈਨ ਇਸਡਰੋ ਪੋਰਟ ਆਫ ਐਂਟਰੀ, ਦੋਨਾਂ ਦੇ ਵਿੱਚੋਂ ਐਂਟਰ ਹੋ ਕੇ USA 'ਚ ਐਂਟਰ ਕਰ ਗਏ ਹੈਗੇ ਆ। 24 ਘੰਟਿਆਂ 'ਚ ਕਹਿੰਦੇ ਵੀ 30 ਤੋਂ 40 ਮਾਈਗ੍ਰੈਂਟਸ ਤਾਈਵਾਨਾਂ ਤੋਂ ਐਵਰੀਡੇ ਐਂਟਰ ਹੋ ਰਹੇ ਹੈਗੇ ਆ। ਜੀ ਅਗਲੀ ਖਬਰ ਵੱਲ ਚਲੀਏ। ਕਹਿੰਦੇ ਪਈ 18,400 ਯੂਕਰੇਨੀਅਨ ਮੂਲ ਦੇ ਲੋਕ USA ਦੇ ਵਿੱਚ ਐਂਟਰ ਹੋਏ ਆ ਕੈਲੀਫੋਰਨੀਆ ਦੇ ਥਰੂ। ਇਹ ਵਾਰਨਿੰਗਸ ਵੱਖ-ਵੱਖ ਟਾਈਮ ਦੇ ਉੱਤੇ US ਐਡਮਿਨਿਸਟ੍ਰੇਸ਼ਨ ਵੱਲੋਂ ਦਿੱਤੀਆਂ ਗਈਆਂ ਸੀਗੀਆਂ ਪਈ ਅਸੀਂ ਕਿਸੇ ਨੂੰ ਐਂਟਰ ਨਹੀਂ ਹੋਣ ਦੇਵਾਂਗੇ। ਪਰ ਯੂਕਰੇਨੀਅਨ ਮਾਈਗ੍ਰੈਂਟਸ ਕਹਿੰਦੇ ਪਏ ਸਿਟੀ ਆਫ ਤਾਈਵਾਨਾ ਨੂੰ ਆਉਂਦੇ ਆ, ਉੱਥੋਂ ਫਿਰ ਉਹ ਬਾਰਡਰ ਕ੍ਰਾਸ ਕਰਕੇ USA ਦੇ ਵਿੱਚ ਆ ਜਾਂਦੇ ਹੈਗੇ ਆ। ਵਾਈਟ ਹਾਊਸ ਨੇ ਇੱਕ ਯੂਨਾਈਟਿਡ ਫॉर ਯੂਕਰੇਨ ਪ੍ਰੋਗਰਾਮ ਸ਼ੁਰੂ ਕੀਤਾ ਸੀ, ਜਿਹਦੇ ਵਿੱਚ ਮਾਈਗ੍ਰੈਂਟਸ ਜੋ ਅਸਾਈਲਮ ਲੈਣਾ ਚਾਹੁੰਦੇ ਆ ਉਹਨਾਂ ਨੂੰ ਮੈਕਸੀਕੋ ਸਿਟੀ 'ਚ ਰਹਿਣਾ ਪੈਣਾ ਆ, ਤੇ ਉੱਥੇ ਹੀ ਜਾਂ ਈਵਨ ਕਹਿੰਦੇ ਯੂਰਪ ਦੇ ਵਿੱਚ ਵੀ ਤੇ ਉਹਨਾਂ ਦੀਆਂ ਐਪਲੀਕੇਸ਼ਨਾਂ ਪ੍ਰੋਸੈਸ ਹੋ ਸਕਦੀਆਂ ਆ। ਪਰ ਤੁਹਾਨੂੰ ਪਤਾ ਹੀ ਆ ਵੀ ਜਦੋਂ ਬਾਰਡਰ ਤੇ ਪਹੁੰਚ ਜਾ ਫਿਰ ਉੱਥੇ ਕਿਹੜਾ ਵੇਟ ਕਰਦਾ ਹੈਗਾ। 18,400 ਯੂਕਰੇਨੀਅਨ ਹੁਣ ਤੱਕ ਕੈਲੀਫੋਰਨੀਆ ਚੋਂ ਐਂਟਰ ਹੋ ਕੇ ਸੈਨ ਡੀਗੋ ਵਾਲਾ ਜਿਹੜਾ ਤਾਈਵਾਨਾਂ ਦੇ ਲਾਗੇ ਬਾਰਡਰ ਆ ਤੇ ਸੈਨ ਇਸਡਰੋ ਪੋਰਟ ਆਫ ਐਂਟਰੀ, ਦੋਨਾਂ ਦੇ ਵਿੱਚੋਂ ਐਂਟਰ ਹੋ ਕੇ USA 'ਚ ਐਂਟਰ ਕਰ ਗਏ ਹੈਗੇ ਆ। 24 ਘੰਟਿਆਂ 'ਚ ਕਹਿੰਦੇ ਵੀ 30 ਤੋਂ 40 ਮਾਈਗ੍ਰੈਂਟਸ ਤਾਈਵਾਨਾਂ ਤੋਂ ਐਵਰੀਡੇ ਐਂਟਰ ਹੋ ਰਹੇ ਹੈਗੇ ਆ। ਜੀ ਅਗਲੀ ਖਬਰ ਵੱਲ ਚਲੀਏ। ਕਹਿੰਦੇ ਪਈ 18,400 ਯੂਕਰੇਨੀਅਨ ਮੂਲ ਦੇ ਲੋਕ USA ਦੇ ਵਿੱਚ ਐਂਟਰ ਹੋਏ ਆ ਕੈਲੀਫੋਰਨੀਆ ਦੇ ਥਰੂ। ਇਹ ਵਾਰਨਿੰਗਸ ਵੱਖ-ਵੱਖ ਟਾਈਮ ਦੇ ਉੱਤੇ US ਐਡਮਿਨਿਸਟ੍ਰੇਸ਼ਨ ਵੱਲੋਂ ਦਿੱਤੀਆਂ ਗਈਆਂ ਸੀਗੀਆਂ ਪਈ ਅਸੀਂ ਕਿਸੇ ਨੂੰ ਐਂਟਰ ਨਹੀਂ ਹੋਣ ਦੇਵਾਂਗੇ। ਪਰ ਯੂਕਰੇਨੀਅਨ ਮਾਈਗ੍ਰੈਂਟਸ ਕਹਿੰਦੇ ਪਏ ਸਿਟੀ ਆਫ ਤਾਈਵਾਨਾ ਨੂੰ ਆਉਂਦੇ ਆ, ਉੱਥੋਂ ਫਿਰ ਉਹ ਬਾਰਡਰ ਕ੍ਰਾਸ ਕਰਕੇ USA ਦੇ ਵਿੱਚ ਆ ਜਾਂਦੇ ਹੈਗੇ ਆ। ਵਾਈਟ ਹਾਊਸ ਨੇ ਇੱਕ ਯੂਨਾਈਟਿਡ ਫॉर ਯੂਕਰੇਨ ਪ੍ਰੋਗਰਾਮ ਸ਼ੁਰੂ ਕੀਤਾ ਸੀ, ਜਿਹਦੇ ਵਿੱਚ ਮਾਈਗ੍ਰੈਂਟਸ ਜੋ ਅਸਾਈਲਮ ਲੈਣਾ ਚਾਹੁੰਦੇ ਆ ਉਹਨਾਂ ਨੂੰ ਮੈਕਸੀਕੋ ਸਿਟੀ 'ਚ ਰਹਿਣਾ ਪੈਣਾ ਆ, ਤੇ ਉੱਥੇ ਹੀ ਜਾਂ ਈਵਨ ਕਹਿੰਦੇ ਯੂਰਪ ਦੇ ਵਿੱਚ ਵੀ ਤੇ ਉਹਨਾਂ ਦੀਆਂ ਐਪਲੀਕੇਸ਼ਨਾਂ ਪ੍ਰੋਸੈਸ ਹੋ ਸਕਦੀਆਂ ਆ। ਪਰ ਤੁਹਾਨੂੰ ਪਤਾ ਹੀ ਆ ਵੀ ਜਦੋਂ ਬਾਰਡਰ ਤੇ ਪਹੁੰਚ ਜਾ ਫਿਰ ਉੱਥੇ ਕਿਹੜਾ ਵੇਟ ਕਰਦਾ ਹੈਗਾ। 18,400 ਯੂਕਰੇਨੀਅਨ ਹੁਣ ਤੱਕ ਕੈਲੀਫੋਰਨੀਆ ਚੋਂ ਐਂਟਰ ਹੋ ਕੇ ਸੈਨ ਡੀਗੋ ਵਾਲਾ ਜਿਹੜਾ ਤਾਈਵਾਨਾਂ ਦੇ ਲਾਗੇ ਬਾਰਡਰ ਆ ਤੇ ਸੈਨ ਇਸਡਰੋ ਪੋਰਟ ਆਫ ਐਂਟਰੀ, ਦੋਨਾਂ ਦੇ ਵਿੱਚੋਂ ਐਂਟਰ ਹੋ ਕੇ USA 'ਚ ਐਂਟਰ ਕਰ ਗਏ ਹੈਗੇ ਆ। 24 ਘੰਟਿਆਂ 'ਚ ਕਹਿੰਦੇ ਵੀ 30 ਤੋਂ 40 ਮਾਈਗ੍ਰੈਂਟਸ ਤਾਈਵਾਨਾਂ ਤੋਂ ਐਵਰੀਡੇ ਐਂਟਰ ਹੋ ਰਹੇ ਹੈਗੇ ਆ। ਜੀ ਅਗਲੀ ਖਬਰ ਵੱਲ ਚਲੀਏ। ਕਹਿੰਦੇ ਪਈ 18,400 ਯੂਕਰੇਨੀਅਨ ਮੂਲ ਦੇ ਲੋਕ USA ਦੇ ਵਿੱਚ ਐਂਟਰ ਹੋਏ ਆ ਕੈਲੀਫੋਰਨੀਆ ਦੇ ਥਰੂ। ਇਹ ਵਾਰਨਿੰਗਸ ਵੱਖ-ਵੱਖ ਟਾਈਮ ਦੇ ਉੱਤੇ US ਐਡਮਿਨਿਸਟ੍ਰੇਸ਼ਨ ਵੱਲੋਂ ਦਿੱਤੀਆਂ ਗਈਆਂ ਸੀਗੀਆਂ ਪਈ ਅਸੀਂ ਕਿਸੇ ਨੂੰ ਐਂਟਰ ਨਹੀਂ ਹੋਣ ਦੇਵਾਂਗੇ। ਪਰ ਯੂਕਰੇਨੀਅਨ ਮਾਈਗ੍ਰੈਂਟਸ ਕਹਿੰਦੇ ਪਏ ਸਿਟੀ ਆਫ ਤਾਈਵਾਨਾ ਨੂੰ ਆਉਂਦੇ ਆ, ਉੱਥੋਂ ਫਿਰ ਉਹ ਬਾਰਡਰ ਕ੍ਰਾਸ ਕਰਕੇ USA ਦੇ ਵਿੱਚ ਆ ਜਾਂਦੇ ਹੈਗੇ ਆ। ਵਾਈਟ ਹਾਊਸ ਨੇ ਇੱਕ ਯੂਨਾਈਟਿਡ ਫॉर ਯੂਕਰੇਨ ਪ੍ਰੋਗਰਾਮ ਸ਼ੁਰੂ ਕੀਤਾ ਸੀ, ਜਿਹਦੇ ਵਿੱਚ ਮਾਈਗ੍ਰੈਂਟਸ ਜੋ ਅਸਾਈਲਮ ਲੈਣਾ ਚਾਹੁੰਦੇ ਆ ਉਹਨਾਂ ਨੂੰ ਮੈਕਸੀਕੋ ਸਿਟੀ 'ਚ ਰਹਿਣਾ ਪੈਣਾ ਆ, ਤੇ ਉੱਥੇ ਹੀ ਜਾਂ ਈਵਨ ਕਹਿੰਦੇ ਯੂਰਪ ਦੇ ਵਿੱਚ ਵੀ ਤੇ ਉਹਨਾਂ ਦੀਆਂ ਐਪਲੀਕੇਸ਼ਨਾਂ ਪ੍ਰੋਸੈਸ ਹੋ ਸਕਦੀਆਂ ਆ। ਪਰ ਤੁਹਾਨੂੰ ਪਤਾ ਹੀ ਆ ਵੀ ਜਦੋਂ ਬਾਰਡਰ ਤੇ ਪਹੁੰਚ ਜਾ ਫਿਰ ਉੱਥੇ ਕਿਹੜਾ ਵੇਟ ਕਰਦਾ ਹੈਗਾ। 18,400 ਯੂਕਰੇਨੀਅਨ ਹੁਣ ਤੱਕ ਕੈਲੀਫੋਰਨੀਆ ਚੋਂ ਐਂਟਰ ਹੋ ਕੇ ਸੈਨ ਡੀਗੋ ਵਾਲਾ ਜਿਹੜਾ ਤਾਈਵਾਨਾਂ ਦੇ ਲਾਗੇ ਬਾਰਡਰ ਆ ਤੇ ਸੈਨ ਇਸਡਰੋ ਪੋਰਟ ਆਫ ਐਂਟਰੀ, ਦੋਨਾਂ ਦੇ ਵਿੱਚੋਂ ਐਂਟਰ ਹੋ ਕੇ USA 'ਚ ਐਂਟਰ ਕਰ ਗਏ ਹੈਗੇ ਆ। 24 ਘੰਟਿਆਂ 'ਚ ਕਹਿੰਦੇ ਵੀ 30 ਤੋਂ 40 ਮਾਈਗ੍ਰੈਂਟਸ
ਤਾਈਵਾਨਾਂ ਤੋਂ ਐਵਰੀਡੇ ਐਂਟਰ ਹੋ ਰਹੇ ਹੈਗੇ ਆ। ਜੀ